ਅਗਲੀ ਜੀ। ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਜਿਹੜੇ ਈਰਾਨ ਦਾ ਨਵਾਂ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖਮੇਨਈ ਜਿਹੜਾ ਆ, ਉਹ ਕਹਿੰਦੇ ਵੀ ਟਵਿੱਟਰ ਦੇ ਉੱਤੇ ਜਿਹੜਾ ਈਲਨ ਮਸਕ ਦਾ ਹੁਣ ਐਕਸ ਵਾਲਾ ਪਲੇਟਫਾਰਮ ਆ, ਉਹਦਾ ਆਲਰੇਡੀ ਵੈਰੀਫਾਈਡ ਅਕਾਊਂਟ ਜਿਹੜਾ ਉਹ ਚੱਲ ਰਿਹਾ। ਸੋ ਉਸਨੇ ਕਾਫੀ ਜ਼ਿਆਦਾ ਜਿਹੜੇ ਟਵੀਟ ਆ ਉਹ ਇਸ ਟਾਈਮ ਕੀਤੇ ਹੈਗੇ। ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ, ਆਲਰੇਡੀ ਉਸ ਦੇ 44,000 ਤੋਂ ਵੱਧ ਜਿਹੜੇ ਫੋਲੋਵਰ ਆ ਉੱਥੇ ਆ ਗਏ। ਇਨਫੈਕਟ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 57,000 ਤੋਂ ਉੱਤੇ ਜਿਹੜੇ ਉਸਦੇ ਫੋਲੋਵਰ ਆ ਉਹ ਹੋ ਚੁੱਕੇ ਆ। ਸੋ CNBC ਰਿਪੋਰਟ ਕਰ ਰਿਹਾ ਸੀਗਾ ਵੀ ਇਹਨਾਂ ਦਾ ਜਿਹੜਾ ਐਕਸ ਦਾ ਹੈਂਡਲ ਆ ਖੈਮਨਾਈ ਦਾ, ਉਹ ਆਲਰੇਡੀ ਵੈਰੀਫਾਈਡ ਦੇ ਤੌਰ ਦੇ ਉੱਤੇ ਆ ਚੁੱਕਾ ਹੈਗਾ। ਸੋ ਉੱਦਾਂ ਜੇ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੈਰੀਫਾਈਡ ਅਕਾਊਂਟ ਬਣਾਉਣਾ ਦੇ ਲਈ ਮਨੀ ਹੀ ਜਿਹੜੀ ਉਹ ਲੱਗਦੀ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਇਹ ਜਿਹੜੀਆਂ ਪੋਸਟ ਆ ਉਹ ਐਕਸ ਦੇ ਦੁਆਰਾ ਪਰਸ਼ੀਅਨ ਜਿਹੜੀ ਭਾਸ਼ਾ ਆ ਉਸ ਤੋਂ ਟਰਾਂਸਲੇਟ ਕਰਕੇ ਜਿਹੜੀਆਂ ਉਹ ਪਾਈਆਂ ਗਈਆਂ ਆ। ਸੋ ਜਦੋਂ ਤੋਂ ਇਸ ਨੂੰ ਸੁਪਰੀਮ ਲੀਡਰ ਐਲਾਨਿਆ ਹੋਇਆ ਆ, ਪਬਲਿਕ ਦੇ ਵਿੱਚ ਅਜੇ ਤੱਕ ਜਨਤਾ ਦੇ ਵਿੱਚ ਇਸਨੇ ਚਿਹਰਾ ਤਾਂ ਨਹੀਂ ਦਿਖਾਇਆ ਹੈਗਾ, ਪਰ ਟਵੀਟ ਦੇ ਜ਼ਰੀਏ ਹੁਣ ਹਾਜ਼ਰੀ ਭਰੀ ਆ। ਲੋਕ ਅਜੇ ਵੀ ਸਵਾਲ ਤਾਂ ਜਿਹੜਾ ਉਹ ਕਰ ਰਹੇ ਆ ਵੀ ਇਹ ਵਾਕਿਆ ਹੈਗਾ ਵੀ ਆ ਜਾਂ ਨਹੀਂ। ਕਈ ਤਰੀਕੇ ਦੀਆਂ ਰਿਪੋਰਟਸ ਜਿਹੜੀਆਂ ਉੱਥੋਂ ਆ ਰਹੀਆਂ ਆ, ਪਰ ਅੰਦਰੂਨੀ ਤਰੀਕੇ ਦੇ ਨਾਲ ਕੀ ਉੱਥੇ ਚੱਲ ਰਿਹਾ ਉਸ ਦੇ ਬਾਰੇ ਕੁਝ ਖਾਸ ਪਤਾ ਨਹੀਂ ਹੈਗਾ, ਕਿਉਂਕਿ ਗਰਾਊਂਡ ਦੇ ਉੱਤੇ ਆਈਜ਼ ਜਿਹੜੀਆਂ ਉਹ ਇਸ ਟਾਈਮ ਨਹੀਂ ਹੈਗੀਆਂ ਅਮਰੀਕਾ ਜਾਂ ਇਜ਼ਰਾਈਲ ਦੀਆਂ। ਰਜੀਮ ਚੇਂਜ ਦੀ ਜਿਹੜੀ ਕੋਸ਼ਿਸ਼ ਅਮਰੀਕਾ ਦੇ ਦੁਆਰਾ ਉੱਥੇ ਕੀਤੀ ਜਾ ਰਹੀ ਆ, ਹਾਲ ਦੀ ਘੜੀ ਉਹ ਉਹਨਾਂ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਹਨਾਂ ਨੇ ਆਪਣਾ ਨਵਾਂ ਸੁਪਰੀਮ ਲੀਡਰ ਆ ਉਹ ਐਲਾਨ ਦਿੱਤਾ ਆ। ਸਟ੍ਰੇਟ ਆਫ ਜਿਹੜੇ ਹਾਰਮੋਜ਼ ਆ ਉਸ ਨੂੰ ਬੰਦ ਰੱਖਣ ਦੀ ਜਿਹੜੀ ਇਸਨੇ ਗੱਲ ਆਲਰੇਡੀ ਦੁਬਾਰਾ ਜਿਹੜੀ ਉਹ ਕਹੀ ਆ। ਉਧਰ US ਨੇ ਕਿਉਂਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਜਿਹੜਾ ਉਹ ਵਾਧਾ ਹੋ ਰਿਹਾ ਆ ਸਾਰੇ ਪਾਸੇ ਦੁਨੀਆ ਦੇ ਵਿੱਚ, ਗਲੋਬਲ ਮਾਰਕੀਟਸ ਦੇ ਵਿੱਚ ਇਸ ਦੀ ਹਾਹਾਕਾਰ ਮਚੀ ਹੋਈ ਆ। ਇਸੇ ਦੇ ਚੱਲਦਿਆਂ US ਕਹਿੰਦੇ ਵੀ ਹੁਣ ਜਿਹੜਾ ਰਸ਼ੀਅਨ ਤੇਲ ਆ ਉਸ ਨੂੰ ਖਰੀਦਣ ਦੀ ਟੈਂਪਰੇਰੀ ਇਜਾਜ਼ਤ ਜਿਹੜੀ ਆ ਉਹ ਦੇਣ ਜਾ ਰਿਹਾ ਆ, ਤਾਂ ਜੋ એનર્ਜੀ ਦੀਆਂ ਜਿਹੜੀਆਂ ਮਾਰਕੀਟਸ ਆ ਉਹਨਾਂ ਨੂੰ ਸਟੇਬਲਾਈਜ਼ ਕੀਤਾ ਜਿਹੜਾ ਉਹ ਜਾਵੇ। ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰਾਈਸ ਹਾਈਕ ਆ ਇਹ ਟੈਂਪਰੇਰੀ ਡਿਸਰਪਸ਼ਨ ਹੈਗੀ ਆ। ਫੌਕਸ ਨਿਊਜ਼ ਦੇ ਪੀਟਰ ਡੂਸੀ ਉਹਨਾਂ ਨੇ ਸਵਾਲ ਪੁੱਛਿਆ ਸੀ ਟਰੰਪ ਉਹਨਾਂ ਨੂੰ ਵੀ ਤੁਸੀਂ ਈਰਾਨ ਦੇ ਨਾਲ ਵਾਰ ਦੇ ਵਿੱਚ ਆ ਤੇ ਪਹਿਲਾਂ ਤੁਸੀਂ ਕਹਿੰਦੇ ਰਹੇ ਆ ਵੀ ਵਾਰ ਤੋਂ ਬਚਣ ਦੇ ਲਈ ਅਸੀਂ ਹਰ ਕੋਸ਼ਿਸ਼ ਕਰ ਰਹੇ ਆ। ਸੋ ਟਰੰਪ ਉਹਨਾਂ ਨੇ ਕਿਹਾ ਵੀ ਵਾਰ ਦੇ ਵਿੱਚ ਅਸੀਂ ਤਾਂ ਜੋ ਅਸੀਂ ਈਰਾਨ ਦੇ ਨਾਲ ਵਾਰ ਤੋਂ ਜਿਹੜਾ ਉਹ ਬਚਾਅ ਹੋ ਸਕੇ। ਹੁਣ ਇਹ ਆਪਸ ਦੇ ਵਿੱਚ ਵਿਰੋਧਾਭਾਸ ਵਾਲੀ ਜਿਹੜਾ ਇੱਕ ਦੂਜੇ ਤੋਂ ਉਲਟ ਜਿਹੜੀ ਗੱਲ ਆ ਉਹ ਇੱਕੋ ਬਿਆਨ ਦੇ ਵਿੱਚ ਟਰੰਪ ਹੁਣਾਂ ਨੇ ਕਹੀ ਆ, ਤੇ ਉਸ ਦਾ ਹੁਣ ਖਾਸਾ ਜਿਹੜਾ ਆ ਕਹਿ ਲਓ ਵੀ ਚਰਚਾ ਉਸ ਉੱਤੇ ਵੀ ਜਿਹੜੀ ਉਹ ਚੱਲ ਰਹੀ ਆ। ਸੋ ਲੈਟਸ ਸੀ ਅੱਗੇ ਕੀ ਇਸ ਵਾਰ ਦੇ ਵਿੱਚ ਹੋਰ ਬਣਦਾ ਹੈਗਾ ਆ। ਅਮਰੀਕਾ ਤੇ ਇਜ਼ਰਾਈਲ ਲਗਾਤਾਰ ਜਿਹੜੇ ਈਰਾਨ ਦੇ ਉੱਤੇ ਹਮਲੇ ਆ ਉਹਨਾਂ ਦੇ ਉੱਤੇ ਟਾਰਗੇਟਸ ਆ ਉਹਨਾਂ ਨੂੰ ਭੇਦ ਰਿਹਾ ਹੈਗਾ ਆ।